लोगों के घर लड़ाई पैन लग गई क्योंकि माड़ी माड़ी गल होंगी रुस के चले कि कोई चकना है बैग लीड़े पाए चले गए आधार कार्ड फड़िया ਇੰਨੀਆਂ ਉੱਥੇ ਸਵਾਰੀਆਂ ਇਕੱਠੀਆਂ ਹੋ ਜਾਂਦੀਆਂ ਆਧਾਰ ਕਾਰਡ ਵਾਲੀਆਂ ਬੁੜੀਆਂ ਕਹਿੰਦੇ ਆਧਾਰ ਕਾਰਡ ਬੰਦ ਕੀਤਾ ਜਾਵੇ ਜਿਹੜੀਆਂ ਮਹਿੰਗਾਈਆਂ ਇੰਨੀਆਂ ਕੀਤੀਆਂ ਉਹਨਾਂ ਦਾ ਸੁਧਾਰ ਕੀਤਾ ਜਾਵੇ ਠੋਕੇ ਗੋ ਹਾਲਾਤ ਤਾਂ ਜੋ ਪਹਿਲਾਂ ਸੀ ਉਹੀ ਹੈ ਮਾਨ ਸਰਕਾਰ ਆਉਣ ਨਾਲ ਜਾਂ ਨਾ ਆਉਣ ਨਾਲ ਨਹੀਂ ਕੋਈ ਫਰਕ ਪੈਂਦਾ ਧੱਕਾ ਉੱਦਾਂ ਕੰਮ ਕਰਨਾ ਨਹੀਂ ਚੱਲਦਾ ਕਮੇਟੀਆਂ ਦੇ ਜਾਂਦਾ ਹੀ ਜੇ ਨਹੀਂ ਦਿੰਦੇ ਤਾਂ ਫਿਰ ਚੱਕ ਕੇ ਲੈ ਜਾਂਦੇ वहाँ काम नहीं, वहाँ काम है भी, यहाँ भी है, जहाँ जिसका मन लगता वही करेगा। हेलो 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 की हाल चाल ने थोड़ी गलबात कर ली थोड़ी देर नहीं थोड़ी होर माता जी किदा की हाल ने किवें हो गलबात करते हैं थोड़ी जी ਤੁਸੀਂ ਜਾਣਦੇ ਹੋ हाँ जी हाँ जी ਲਾ गलबात उधर बस स्टैंड के हालात की ने इस टाइम बस अच्छा जी ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਨੀਰ ਨਿੱਘਾ ਸਵਾਗਤ ਕਰਦਾ ਇਸਤਕਬਾਲ ਕਰਦਾ ਦੋਸਤੋ। ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਦੇ ਬੱਸ ਸਟੈਂਡ ਵਾਲੇ ਏਰੀਆ ਵਿੱਚ ਸ਼ਾਮ ਨਗਰ ਵਾਲਾ ਇਹ ਰੋਡ ਆ ਤੇ ਅੱਜ ਆਪਾਂ ਕਰਾਂਗੇ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਗੱਲਾਂ। ਤੁਸੀਂ ਦੇਖਿਆ ਹੋਣਾ ਟੀਵੀ ਤੇ ਵੱਡੇ ਵੱਡੇ ਕਲਾਕਾਰਾਂ ਦਾ ਸਿੰਗਰਾਂ ਦਾ ਐਕਟਰਾਂ ਦਾ ਇੰਟਰਵਿਊ ਹੁੰਦਾ ਆ ਪਰ ਅੱਜ ਆਪਾਂ ਕਰਾਂਗੇ ਆਮ ਲੋਕਾਂ ਦਾ ਇੰਟਰਵਿਊ ਆਮ ਲੋਕਾਂ ਨਾਲ ਕਰਾਂਗੇ ਗੱਲਬਾਤ। ਆਜੋ ਫਿਰ ਲੋ ਵੀ ਦੋਸਤੋ ਇਸ ਵਕਤ ਮੈਂ ਖੜਾ ਹਾਂ ਸ਼ਾਮ ਨਗਰ ਰੋਡ ਦੇ ਉੱਤੇ। ਇੱਥੇ ਬਹੁਤ ਸਾਰੀਆਂ ਮਿਊਜ਼ੀਕਲ ਜਿਹੜੀਆਂ ਸ਼ੋਪਸ ਨੇ ਮਿਊਜ਼ਿਕ ਦਾ ਅਲੱਗ-ਅਲੱਗ ਸਮਾਨ ਇੱਥੋਂ ਮਿਲਦਾ ਇੰਸਟਰੂਮੈਂਟ ਮਿਲਦੇ ਨੇ ਤੇ ਆ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਪਿੱਛੇ ਇਹ ਬੱਸ ਸਟੈਂਡ ਦਾ ਉਹ ਏਰੀਆ ਜਿੱਥੇ ਕਿ ਅਮਰ ਸਿੰਘ ਚਮਕੀਲਾ ਤੋਂ ਲੈ ਕੇ ਦਲਜੀਤ ਦੋਸਾਂਝ ਵਰਗੇ ਵੱਡੇ ਵੱਡੇ ਕਲਾਕਾਰਾਂ ਦੇ ਆਫਿਸ ਰਹੇ ਨੇ। ਇੱਥੇ ਨਾਮੀ ਕਲਾਕਾਰਾਂ ਦੇ ਆਫਿਸਿਸ ਰਹੇ ਆ ਕਿਉਂਕਿ ਤਾਂ ਹੀ ਇਹ ਜਗ੍ਹਾ ਦੇ ਵਿੱਚ ਵੀ ਥੋੜਾ ਜਿਹਾ ਮਾਹੌਲ ਆ ਜਿਹੜਾ ਮਿਊਜ਼ੀਕਲ ਆ ਉਹ ਮਿਊਜ਼ੀਕਲ ਕਿਉਂ ਆ ਆਪਾਂ ਗੱਲਬਾਤ ਕਰਦੇ ਆ ਇੱਥੇ ਬੰਦਿਆਂ ਨਾਲ ਠੀਕ ਹੈ। ਸਤਿ ਸ਼੍ਰੀ ਅਕਾਲ ਸਰ ਕੀ ਹਾਲ ਨੇ? ਠੀਕ ਹੈ ਕੀ ਨਾਮ ਹੈ ਸਰ ਆਪਣਾ? ਮੇਰਾ ਰਜਿੰਦਰ ਸਿੰਘ ਜੀ ਹੋਰ ਸਰ ਕਿੰਨਾ ਟਾਈਮ ਹੋ ਗਿਆ ਇੱਥੇ? ਤੇ ਕਿੰਨਾ ਟਾਈਮ 2.5 ਸਾਲ ਹੋ ਗਏ 2.5 ਸਾਲ ਕੀ ਰੱਖਦੇ ਹੋ ਸਰ? ਸਾਡੇ ਕੋਲੇ ਜੀ ਮੱਕੀ ਦੀ ਰੋਟੀ ਸਾਗ ਆ ਕੜੀ ਚੌਲ ਰਾਜਮਾ ਚੌਲ ਲੱਸੀ ਆ ਜੀ ਚਾਟੀ ਦੀ। ਅੱਛਾ ਸਰ ਇੱਕ ਗੱਲ ਜਾਣਨੀ ਸੀ ਵੈਸੇ ਤਾਂ ਵੀ ਇਹ ਤਾਂ ਏਰੀਆ ਸਾਰਾ ਮਿਊਜ਼ੀਕਲ ਹੈ ਨਾ ਇੱਥੇ ਅਮਰ ਸਿੰਘ ਚਮਕੀਲੇ ਵਰਗੇ ਦਿੱਗਜ ਸਾਰੇ ਕਲਾਕਾਰ ਹੀ ਰਹੇ ਨੇ ਇੱਥੇ ਬਹੁਤ ਪੁਰਾਣੇ ਪਹਿਲਾਂ ਤੋਂ ਹੀ। ਤੇ ਤੁਹਾਡੀ ਕਦੇ ਕੋਈ ਮੁਲਾਕਾਤ ਹੋਈ ਕਿਸੇ ਕਲਾਕਾਰ ਨਾਲ? ਅਸੀਂ ਤਾਂ ਉਸ ਤੋਂ ਬਾਅਦ ਹੀ ਆਉਣ ਲੱਗੇ ਜੀ ਇੱਥੇ ਕਿਉਂਕਿ ਹੁਣ ਤਾਂ ਇੱਥੇ ਕਲਾਕਾਰ ਰਹਿੰਦੇ ਨਹੀਂ ਪਹਿਲਾਂ ਰਹਿੰਦੇ ਹੁਣ ਤਾਂ ਸਾਰਾ ਉਹਨਾਂ ਦੇ ਕੰਮ ਆ ਜੀ ਹਿਸਾਬ। ਤੇ ਇੱਕ ਗੱਲ ਮੈਂ ਹੋਰ ਪੁੱਛੂੰਗਾ ਬੱਸ ਸਟੈਂਡ ਦੇ ਮੌਜੂਦਾ ਹਾਲਾਤ ਕੀ ਆ ਮਾਨ ਸਰਕਾਰ ਆਉਣ ਤੋਂ ਬਾਅਦ? ਮੌਜੂਦਾ ਹਾਲਤ ਤਾਂ ਸੇਮ ਹੀ ਹੈ ਜਿਵੇਂ ਪਹਿਲਾਂ ਸੀ ਉਵੇਂ ਹੁਣ ਕੋਈ ਬਦਲਾਵਾ ਨਹੀਂ ਆਇਆ ਇਹਦੇ ਵਿੱਚ। ਉਰੇ ਜਿੱਦਾਂ ਆਪਾਂ ਤੁਸੀਂ ਸਟੋਲ ਲਾਇਆ ਤੇ ਪੈਸੇ ਪੂਸੇ ਦੇਣੇ ਪੈਂਦੇ ਆ ਕਮੇਟੀ ਵਾਲਿਆਂ ਨੂੰ? ਬਿਲਕੁਲ ਕਮੇਟੀਆਂ ਨੂੰ ਦਿੰਦੇ ਪਏ। ਧੱਕਾ ਤੁੱਕਾ ਚੱਲਦਾ ਇੱਥੇ? ਧੱਕਾ ਉੱਦਾਂ ਕੰਮ ਕਰਨਾ ਤਾਂ ਨਹੀਂ ਚੱਲਦਾ ਕਮੇਟੀਆਂ ਦੇ ਜਾਂਦਾ ਹੀ ਜੇ ਨਹੀਂ ਦਿੰਦੇ ਤਾਂ ਫਿਰ ਚੱਕ ਕੇ ਲੈ ਜਾਂਦੇ। ਠੀਕ ਹੈ ਹੋਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਇੱਥੇ? ਦਿੱਕਤ ਪਰੇਸ਼ਾਨੀ ਬਸ ਆਹੀ ਹੈ ਕੰਮ ਚੱਲਦੇ ਦੇ ਵਿੱਚ ਹੀ ਹੋ ਰਿਹਾ ਜਦੋਂ ਸਾਨੂੰ ਫਿਰ ਔਖਾ ਹੋ ਜਾਂਦਾ ਤੇ ਇਹ ਕੰਮ ਚੱਲਦੇ ਵਿੱਚ ਨਾ ਆਉਣ ਦਾ ਜਾਂ ਆਰਾਮ ਨਾਲ ਸ਼ਾਂਤੀ ਨਾਲ ਕੰਮ ਕਰੀਏ ਨੇ। ਹੁਣ ਨੌਕਰੀਆਂ ਤਾਂ ਮਿਲਦੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਫਿਰ ਆਹ ਕੰਮਾਂ ਤੇ ਆਏ ਹੋਏ ਆ। ਪਹਿਲਾਂ ਟੈਕਸੀ ਲੈਣ ਦਾ ਕੰਮ ਸੀਗਾ ਉਹ ਖਤਮ ਹੋ ਗਿਆ ਲੋਕਡਾਊਨ ਤੋਂ ਬਾਅਦ ਇਸ ਕਰਕੇ ਫਿਰ ਕੰਮ ਕਰਨਾ ਰੋਟੀ ਸਾਗ। ਇੱਕ ਚੀਜ਼ ਮੈਂ ਹੋਰ ਪੁੱਛੂੰਗਾ ਵੀ ਜਿੱਦਾਂ ਨਾ ਹੁਣ ਲੁਧਿਆਣੇ ਵਿੱਚ ਪ੍ਰਵਾਸੀ ਜਿਹੜੇ ਬੰਦੇ ਨੇ ਮਜ਼ਦੂਰ ਨੇ ਯੂਪੀ ਬਿਹਾਰ ਸਾਈਡ ਦੇ ਉਹਨਾਂ ਦਾ ਦਬਦਬਾ ਬੜਾ ਵੱਧ ਰਿਹਾ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਲੋਕਾਂ ਦੇ ਅਲੱਗ-ਅਲੱਗ ਵਿਊਜ਼ ਨੇ ਉਹ ਗੱਲਾਂ ਉੱਤੇ। ਅੱਛਾ ਵੀ ਉਹਨਾਂ ਤੇ ਦਬਦਬਾ ਕਿਸ ਤਰ੍ਹਾਂ ਵੀ ਮਤਲਬ ਉਹਨਾਂ ਦਾ ਜਿੱਦਾਂ ਹੁਣ ਕਈ ਮੈਂ ਦੇਖਦਾ ਇੰਟਰਵਿਊਜ਼ ਵੀ ਦੇਖਦਾ ਲੋਕਾਂ ਦੇ ਕਿ ਲੋਕੀ ਕਹਿੰਦੇ ਜਿਹੜੇ ਪ੍ਰਵਾਸੀ ਬੰਦੇ ਨੇ ਯੂਪੀ ਬਿਹਾਰ ਸਾਈਡ ਦੇ ਉਹਨਾਂ ਨੇ ਇਕੱਲੀ ਚੀਜ਼ ਤੇ ਕਬਜ਼ਾ ਕਰ ਰਹੇ ਉਹਨਾਂ ਦੇ ਸਟਾਲ ਵੱਧ ਨੇ ਗੁੰਡਾਗਰਦੀ ਵੀ ਜ਼ਿਆਦਾ ਚੱਲ ਰਹੀ ਪਿੱਛੇ ਜੀ ਨਿਊਜ਼ਾਂ ਵੀ ਇਦਾਂ ਦੀਆਂ। ਉਹਦਾ ਬਿਲਕੁਲ ਹੈਗੀ ਹੈ ਜੀ ਉਹ ਕੰਮ ਇਸ ਕਰਕੇ ਉਹਨਾਂ ਦਾ ਵੱਧ ਰਿਹਾ ਜੀ ਕਿਉਂਕਿ ਆਪਣੇ ਪੰਜਾਬੀ ਲੋਕ ਕੰਮ ਨਹੀਂ ਕਰਦੇ। ਜੇ ਕਰਦੇ ਹੁਣ ਜਿਵੇਂ ਅਸੀਂ ਖੜੇ ਆਂ ਤੇ ਸਾਨੂੰ ਜਿਹੜਾ ਵੀ ਆ ਕੇ ਕਹਿੰਦਾ ਆ ਬਹੁਤ ਵਧੀਆ ਕੰਮ ਆ ਜਿਹੜਾ ਤੁਸੀਂ ਕੀਤਾ ਸਾਨੂੰ ਪੰਜਾਬੀ ਬੰਦੇ ਕੰਮ ਕਰਕੇ ਕਰਦੇ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹ ਜੇ ਕਹਿੰਦੇ ਕੋਈ ਹੁਣ ਜਿਵੇਂ ਭਈਏ ਜਿੱਥੇ ਵੀ ਦੇਖੋ ਜਿਹੜਾ ਵੀ ਕੰਮ ਚੱਲਦਾ ਪਿਆ ਉਹਨਾਂ ਦੇ ਚੱਲਦਾ ਪਿਆ ਹਰ ਇੱਕ ਕੰਮ ਦੇ ਵਿੱਚ ਉਹ ਮੂਹਰੇ ਹੋ ਕੇ ਕਰ ਰਹੇ ਨੇ। ਜੇ ਆਪਣੇ ਲੋਕ ਕਰਨ ਤਾਂ ਫਿਰ ਕਿਉਂ ਮੂਹਰੇ ਆਉਣ? ਇਹ ਆਪਾਂ ਲੋਕਾਂ ਨੇ ਉਹਨਾਂ ਨੂੰ ਸਿਰ ਚੜਾਇਆ ਹੋਇਆ ਕੰਮ ਇਹ ਆ। ਠੀਕ ਹੈ ਜੀ ਜੇ ਆਪਾਂ ਕੰਮ ਕਰੀਏ ਤਾਂ ਉਹ ਕਿਉਂ ਇੱਥੇ ਫਿਰ ਆਪਦੇ ਸਟੇਟ ਦੇ ਵਿੱਚ ਕਰਨ? ਹੁਣ ਕਿਤੇ ਪ੍ਰਵਾਸੀਆਂ ਨਾਲ ਜ਼ਿਆਦਾ ਭੇਦਭਾਵ ਵੀ ਕੀਤਾ ਜਾਂਦਾ ਉਹ ਕਰਨਾ ਜ਼ਰੂਰੀ ਹੈ ਕਿ ਨਹੀਂ? ਭੇਦਭਾਵ ਦਾ ਕਰਨਾ ਗਲਤ ਹੈ ਜੀ। ਭੇਦਭਾਵ ਵਾਲੀ ਗੱਲ ਤਾਂ ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਪ੍ਰਵਾਸੀ ਹੈ ਚਾਹੇ ਕੋਈ ਆਪਣਾ ਹਿੰਦੂ ਹੈ ਚਾਹੇ ਮੁਸਲਮਾਨ ਚਾਹੇ ਸਿੱਖ ਹੈ। ਭੇਦਭਾਵ ਨਹੀਂ ਕਰਨਾ ਚਾਹੀਦਾ ਕੰਮ ਤਾਂ ਕੰਮ ਹੀ ਹੈ ਜੀ ਕੋਈ ਵੀ ਕਰ ਸਕਦਾ। ਲੋ ਵੀ ਮਿੱਤਰੋ ਬੱਸ ਸਟੈਂਡ ਦੇ ਲਾਗੇ ਪਹੁੰਚ ਚੁੱਕੇ ਹਾਂ ਬਸ ਗੇਟ ਕੋਲ ਚੱਲੇ ਹਾਂ ਆਪਾਂ। ਰਸ਼ ਬਹੁਤ ਜ਼ਿਆਦਾ ਹੈ ਗਰਮੀ ਦਾ ਤਾਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਕਿੰਨੀ ਗਰਮੀ ਆ। ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਨੇ? ਗੱਲਬਾਤ ਕਰ ਲਈ ਥੋੜੀ ਕੀ ਹਾਲ ਨੇ ਮੈਮ ਤੁਹਾਡੇ? ਠੀਕ ਹੈ ਜੀ। ਅੱਛਾ ਮੈਮ ਮਾਨ ਸਰਕਾਰ ਆਉਣ ਤੋਂ ਬਾਅਦ ਬੱਸ ਸਟੈਂਡ ਦੇ ਕੀ ਹਾਲਾਤ ਨੇ? ਹਾਲਾਤ ਤਾਂ ਜੋ ਪਹਿਲਾਂ ਸੀ ਉਹੀ ਹੈ ਮਾਨ ਸਰਕਾਰ ਆਉਣ ਨਾਲ ਜਾਂ ਨਾ ਆਉਣ ਨਾਲ ਨਹੀਂ ਕੋਈ ਫਰਕ ਪੈਂਦਾ। ਗੱਲ ਤਾਂ ਸਾਰੀ ਹੈ ਕਿ ਪਬਲਿਕ ਨੂੰ ਆਪ ਵੀ ਕਰਨਾ ਪਏਗਾ ਔਰ ਬੱਸ ਸਟੈਂਡ ਨੂੰ ਜਿਹੜੀ ਅੰਦਰ ਬੈਠੀ ਹੈ ਉਹਨਾਂ ਨੂੰ ਵੀ ਕਰਨਾ ਪਏਗਾ। ਹਾਲਾਤ ਇਟ ਰਿਮੇਨ
ਸਾਰੀ ਜਗ੍ਹਾ ਤੁਸੀਂ ਦੇਖ ਲਓ, ਆਪ ਹੀ ਦੇਖ ਰਹੇ ਹੋ, ਬਹੁਤ ਜ਼ਿਆਦਾ ਸਫਾਈ ਤਾਂ ਹੈ ਨਹੀਂ। Just go at the back of the bus stand and you can see it's all very bad, very pitiable position. ਤੇ ਨਾ ਕੋਈ ਇੱਥੇ ਬੰਦਾ ਕੰਮ ਕਰਦਾ ਜੀ ਇਸ ਚੀਜ਼ ਉੱਤੇ, ਤੇ ਕਰਦੇ ਆ, ਕੋਸ਼ਿਸ਼ ਕਰਦੇ ਆ, ਪਰ ਉਹ ਰੂਟ ਕਾਜ਼ ਨਹੀਂ ਲੱਭ ਪਾਉਂਦੇ। ਤੇ ਇਹਦੇ ਕਰਕੇ ਤਾਂ ਬਹੁਤ ਦਿੱਕਤ ਆਉਂਦੀ ਹੋਣੀ ਤੁਹਾਨੂੰ। ਹਾਂਜੀ, ਸਮੈਲ ਆਉਂਦੀ ਹੈ, ਯੂ ਕੈਨੋਟ ਸਿਟ। ਤੇ ਤੁਹਾਨੂੰ ਪਤਾ ਲੱਗਾ ਕਿ ਪਟਿਆਲੇ ਦਾ ਬੱਸ ਸਟੈਂਡ ਤਾਂ ਬਿਲਕੁਲ ਹਾਈ-ਫਾਈ ਬਣਾ ਕਮਾਲ ਛੱਡਿਆ ਜੀ, ਕਮਾਲ। ਤੇ ਲੁਧਿਆਣਾ ਪੰਜਾਬ ਦਾ ਮੈਨਚੈਸਟਰ ਆ, ਸਭ ਤੋਂ ਵੱਡਾ ਸ਼ਹਿਰ ਆ ਲੁਧਿਆਣੇ ਪੰਜਾਬ ਦਾ, ਤੇ ਇੱਥੇ ਇਹ ਹਾਲ ਆ। ਦੇਖੋ ਦੇਖੋ ਗੰਦ ਕਿੰਨਾ ਗੰਦ। ਕੈਮਰੇ ਵਿੱਚ ਸਮੈਲ ਨਹੀਂ ਆ ਸਕਦੀ, ਨਹੀਂ ਤਾਂ ਬਾਈ ਜੀ ਤੁਹਾਨੂੰ ਪਤਾ ਲੱਗਦਾ, ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਵੀ ਕਿੰਨੀ ਜ਼ਿਆਦਾ ਗੰਦਗੀ ਆ। ਕੀ ਹਾਲ ਨੇ ਬਾਈ ਜੀ? ਗੱਲਬਾਤ ਕਰ ਲਈਏ 2 ਮਿੰਟ? ਕਰ ਲਓ ਭਾਈ। ਕੀ ਨਾਮ ਆ ਬਾਈ ਤੁਹਾਡਾ? ਅਸ਼ੋਕ। ਕਿੰਨਾ ਟਾਈਮ ਹੋ ਗਿਆ ਬਾਈ ਜੀ ਇੱਥੇ ਕੰਮ ਕਰਦੇ? ਹੋ ਗਏ 15-20 ਸਾਲ। 15-20 ਸਾਲ ਤੋਂ ਇੱਥੇ ਹੀ। ਤੇ ਤੁਸੀਂ ਤਾਂ ਫਿਰ ਬਹੁਤ ਚੀਜ਼ਾਂ ਦੇਖੀਆਂ ਹੋਣੀਆਂ ਇੱਥੇ, ਤਬਦੀਲੀਆਂ ਦੇਖੀਆਂ ਹੋਣੀਆਂ ਆ, ਹਾਂਜੀ ਭਾਜੀ। ਹੈਨਾ? ਉਰੇ ਜਦੋਂ ਦੀ ਮਾਨ ਸਰਕਾਰ ਆਈ ਹੈ ਉਸ ਤੋਂ ਬਾਅਦ ਕੀ ਤਬਦੀਲੀਆਂ ਨੇ? ਬਦਲ ਗਈ ਹੈ। ਬਦਲਿਆ ਕੁਝ ਵਧੀਆ ਹੋਇਆ? ਹਾਂਜੀ ਭਾਜੀ। ਕੀ ਵਧੀਆ ਹੋਇਆ ਭਾਈ? ਸੁਧਾਰ ਹੋ ਰਿਹਾ ਹੈ। ਤੁਹਾਨੂੰ ਇੱਥੇ ਆ ਕੰਮ ਕਰਨ ਦੇ ਕੁਝ ਪੇ ਕਰਨਾ ਪੈਂਦਾ ਹੈ? ਨਹੀਂ ਭਾਜੀ, ਨਹੀਂ ਕੁਝ ਨਹੀਂ ਲੈਂਦੇ ਕੋਈ ਧੱਕਾ ਤੁੱਕਾ ਤਾਂ ਨਹੀਂ ਹੁੰਦਾ? ਨਹੀਂ ਨਹੀਂ ਭਾਜੀ। ਤੇ ਕੀ ਲੱਗਦਾ ਸਰਕਾਰੀ ਬੱਸਾਂ ਹੁਣ ਵੱਧ ਚੱਲ ਰਹੀਆਂ ਕਿ ਪ੍ਰਾਈਵੇਟ? ਪ੍ਰਾਈਵੇਟ ਜ਼ਿਆਦਾ ਹੈ। ਪ੍ਰਾਈਵੇਟ ਜ਼ਿਆਦਾ ਆ, ਕਿਉਂਕਿ ਜਦੋਂ ਦਾ ਹੁਣ ਕਿਰਾਇਆ ਉਹ ਮਾਫ ਹੋਇਆ ਲੇਡੀਜ਼ ਦਾ, ਉਦੋਂ ਦੀਆਂ ਤਾਂ ਮੈਨੂੰ ਲੱਗਦਾ ਵੀ ਰੋਡਵੇਜ਼ ਦਾ ਜ਼ਿਆਦਾ ਦਬਦਬਾ ਆ। ਨਹੀਂ, ਪ੍ਰਾਈਵੇਟ ਵੀ ਜ਼ਿਆਦਾ ਹੈ, ਰੋਡਵੇਜ਼ ਵੀ ਜ਼ਿਆਦਾ ਹੈ। ਲੋ ਵੀ ਮਿੱਤਰੋ, ਇਹ ਆ ਜ਼ਿਲ੍ਹਾ ਲੁਧਿਆਣਾ ਦਾ ਬੱਸ ਸਟੈਂਡ। ਬਹੁਤ ਰਸ਼ ਹੁੰਦਾ ਇੱਥੇ, ਆਸੇ-ਪਾਸੇ ਦੇਖੋ ਲੋਕੀ ਘੂਰ ਵੀ ਰਹੇ ਨੇ। ਮੈਨੂੰ ਕੀ ਹਾਲ ਆ ਬਾਈ? ਹੋਰ ਬਾਈ ਕੀ ਹਾਲ? ਵਧੀਆ ਵਧੀਆ। ਕੀ ਨਾਮ ਬਾਈ ਤੁਹਾਡਾ? ਆ ਜਾਓ। ਕਮਲਦੀਪ ਸਿੰਘ ਜੀ। ਕਮਲਦੀਪ ਸਿੰਘ ਜੀ। ਹਾਂਜੀ। ਕਿੱਥੋਂ ਆਏ ਹੋ ਬਾਈ? ਸਾਹਨੇਵਾਲ ਤੋਂ ਭਾਜੀ। ਸਾਹਨੇਵਾਲ ਤੋਂ? ਹਾਂਜੀ। ਤੇ ਕਿੱਧਰ ਚੱਲੇ ਹੋ ਹੁਣ? ਬਸ ਹੁਣ ਵਿਹਲੇ ਹੀ ਘਰ ਨੂੰ ਹੀ ਚੱਲੇ ਆ, ਤਰੀਕ ਤੇ ਆਏ ਸੀਗੇ। ਅੱਛਾ, ਬੱਸ ਸਟੈਂਡ ਕਿੱਦਾਂ ਲੱਗਾ ਤੁਹਾਨੂੰ ਲੁਧਿਆਣੇ ਦਾ? ਬੱਸ ਸਟੈਂਡ ਠੀਕ ਠਾਕ ਆ, ਅੱਗੇ ਨਾਲੋਂ ਸਫਾਈ ਘਟ ਗਈ ਹੈ ਜਾਣੀ ਕਿ। ਅੱਛਾ ਜੀ, ਮਤਲਬ ਹਾਂਜੀ। ਜਦੋਂ ਦੀ ਮਾਨ ਸਰਕਾਰ ਆਈ ਆ ਉਸ ਤੋਂ ਬਾਅਦ ਦੇ ਹਾਲਾਤ ਤੁਹਾਨੂੰ ਕੀ ਲੱਗ ਰਿਹਾ? ਹਾਲਾਤ ਹਜੇ ਤਾਂ ਕੁਛ ਜ਼ਿਆਦਾ ਸੁਧਾਰ ਨਹੀਂ ਹੋਇਆ, ਬਸ ਉਕਣੀ ਮਾੜਾ ਮੋਟਾ ਹੀ ਸੀਨ ਚੱਲ ਰਿਹਾ। ਇਹ ਤਾਂ ਸਿਸਟਮ ਇਹ ਉਸ ਹਿਸਾਬ ਨਾਲ ਇਹ ਕਲੀਅਰ ਹੋਇਆ ਨਹੀਂਗਾ ਜਿਵੇਂ ਕਰ ਰਹੇ ਨੇ ਇਹ। ਤੇ ਕਹਿੰਦੇ ਪਟਿਆਲੇ ਦਾ ਬੱਸ ਸਟੈਂਡ ਨਾ ਪੂਰਾ ਹਾਈ-ਫਾਈ ਬਣਾਤਾ, ਮਾਹੌਲ ਹੀ ਬਦਲਤਾ। ਪਟਿਆਲੇ ਵਾਲੇ ਉਧਰਲੇ ਇੱਧਰ ਵਾਲੇ ਕੀ ਕਰਨਗੇ? ਉਹ ਤਾਂ ਉਧਰ ਨਾ ਹੋ ਗਿਆ ਆਪਣੇ। ਜਿਹੜਾ ਲੁਧਿਆਣੇ ਦੇ ਬੰਦੇ ਦੇਖਦੇ ਆ ਗੰਦ ਕਿੰਨਾ ਪਿਆ ਹੋਇਆ ਆਲੇ ਦੁਆਲੇ। ਆਬਾਦੀ ਵੀ ਬਹੁਤ ਹੈ ਇੱਥੇ। ਆਬਾਦੀ ਬਹੁਤ ਆ, ਬਾਥਰੂਮਾਂ 'ਚ ਗੰਦ, ਬਾਥਰੂਮਾਂ 'ਚ ਫੀਸਾਂ ਲਾਈਆਂ ਹੋਈਆਂ ਨੇ ਬੱਸ ਸਟੈਂਡਾਂ ਦੇ ਵਿੱਚ ਹੀ। ਅੱਛਾ, ਮਤਲਬ ਪੱਖੇ ਕੁਛ ਨਹੀਂ ਸਿਸਟਮ ਹੈ, ਕਿੰਨੀ ਗਰਮੀ ਆ, ਸਾਰੇ ਪੱਖੇ ਪੁੱਖੇ ਸਭ ਕੁਝ ਲਾਈਟਾਂ ਲਾ ਕੇ ਰੱਖਿਆ ਹੋਇਆ ਇਹਨਾਂ ਨੇ। ਹੋਰ ਸਰ ਕੀ ਹਾਲ ਨੇ ਤੁਹਾਡੇ? ਕੀ ਨਾਮ ਸਰ ਤੁਹਾਡਾ? ਅਮਨ ਸਿਵੀਆ। ਅਮਨ ਸਿਵੀਆ। ਠੀਕ ਹੈ ਜੀ। ਕਿੱਧਰੋਂ ਆ ਰਹੇ ਹੋ ਬਾਈ ਜੀ? ਮੈਂ ਇੱਥੇ ਰਹਿਣਾ ਲੁਧਿਆਣੇ। ਹਾਂਜੀ ਹਾਂਜੀ ਹਾਂਜੀ। ਲੁਧਿਆਣੇ ਦਾ ਬੱਸ ਸਟੈਂਡ ਦੇ ਹਾਲਾਤ ਕੀ ਨੇ ਇਸ ਟਾਈਮ? ਬਸ ਜੀ ਠੀਕ ਹੀ ਆ, ਗੁੱਡ ਹੀ ਨੇ ਜੋ ਵੀ ਹੈ। ਕੁਝ ਤਬਦੀਲੀਆਂ ਤਾਂ ਚਾਹੀਦੀਆਂ ਨਾ। ਹਾਂਜੀ, ਕੁਝ ਹੋ ਨਹੀਂ ਰਿਹਾ, ਕੋਈ ਸਿਸਟਮ ਨਹੀਂ ਹੈਗਾ ਸਰ। ਇਹ ਤਾਂ ਤੁਹਾਨੂੰ ਮੰਨਣੀ ਪੈਣੀ ਹੈ ਗੱਲ। ਇਹ ਤਾਂ ਮੈਂ ਤੁਹਾਨੂੰ ਕਹਿ ਵੀ ਸਕਦਾ ਹਾਂ ਕਹਿੰਦੇ ਵੀ ਵੀ ਗੰਦ ਬਹੁਤ ਵੱਧ ਗਿਆ ਇੱਥੇ। ਉਹ ਤਾਂ ਸਰ ਹੈ ਹੀ, ਮਤਲਬ ਲੁੱਟਾਂ ਖੋਹਾਂ ਨੇ, ਐਵੇਂ ਕਿਸੇ ਦਾ ਮੋਬਾਈਲ ਖੋਹ ਲਿਆ, ਕਿਸੇ ਦਾ ਪਰਸ ਖੋਹ ਲਿਆ, ਕਿਸੇ ਦੇ ਬਜ਼ੁਰਗ ਮਾਤਾ ਦੇ ਕੰਨਾਂ 'ਚੋਂ ਬਾਲੇ ਲਾ ਲਏ। ਯਾਰ ਸੋਨੇ ਦੀ ਕੋਈ ਗੱਲਾਂ ਥੋੜ੍ਹੀਆਂ ਹੁੰਦੀਆਂ ਨੇ ਇਹ ਗੱਲ ਕੀ ਆ। ਇਹ ਤਾਂ ਮੈਂ ਇਹ ਕਹੂੰਗਾ ਵੀ ਜੋ ਵੀ ਆਪਣੇ ਭਗਵੰਤ ਮਾਨ ਜੀ ਆਏ ਕੁਛ ਠੀਕ ਆਏ ਨੇ ਇਹ। ਬਾਕੀ ਤਾਂ ਜਿਹੜਾ ਅੱਜ ਤੱਕ 70 ਸਾਲ ਨੂੰ ਲੁੱਟਿਆ ਹੀ ਆ, ਚਾਹੇ ਉਹ ਕਾਂਗਰਸ ਸੀ, ਚਾਹੇ ਉਹ ਅਕਾਲੀ ਸੀ, ਚਾਹੇ ਉਹ ਦਿੱਲੀ ਸੀ, ਚਾਹੇ ਉਹ ਪੰਜਾਬ ਸੀ। ਲੁੱਟੇ ਇਹ ਕੁਛ ਠੀਕ ਕਰ ਰਿਹਾ। ਮੋਦੀ ਵੀ ਸਾਹਿਬ ਠੀਕ ਕਰ ਰਹੇ ਨੇ। ਦੇਖੋ 70 ਸਾਲ ਦੀ ਲੁੱਟ ਤਾਂ ਇੱਕਦਮ ਠੀਕ ਹੋਣੀ ਨਹੀਂ ਗੀ। ਬਿਲਕੁਲ। ਉਹ ਤਾਂ ਹੁਣ ਟਾਈਮ ਲੱਗੂਗਾ ਨਾ। ਬੱਚਾ ਜੰਮਦਾ ਤੁਰਦਾ ਰੁੜਦਾ ਫੇਰ ਹੀ ਪੜ੍ਹਨ ਲੱਗਦਾ। ਇਹ ਤਾਂ ਬਹੁਤ ਮੈਂ ਤਾਂ ਇਹ ਕਹੂੰਗਾ ਵੀ ਸਾਡੇ ਮੋਦੀ ਸਾਹਿਬ ਵੀ ਅੱਛੇ ਆ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਵੀ ਅੱਛੇ ਆ। ਸਾਰੇ ਹੀ ਵਧੀਆ। ਹਮ ਨਹੀਂ ਅੱਛੇ, ਬੁਰਾ ਨਹੀਂ ਕੋਈ। ਲੋ ਵੀ ਸੁਣ ਲਓ ਸਾਰੇ ਦਰਸ਼ਕ, ਸਾਰੇ ਵਧੀਆ ਹੈ। ਠੀਕ ਹੈ। ਅੱਛਾ, ਮੈਨੂੰ ਬੱਸਾਂ ਦਾ ਹਾਲ ਦੱਸੋ, ਪ੍ਰਾਈਵੇਟ ਜ਼ਿਆਦਾ ਵਧੀਆ ਕਿ ਰੋਡਵੇਜ਼? ਮੈਂ ਤਾਂ ਜੀ ਵੈਸੇ ਰੋਡਵੇਜ਼ ਸਫ਼ਰ ਜ਼ਿਆਦਾ ਕਰਦਾ, ਤੇ ਬਾਕੀ ਜਿਹੜੀ ਮੌਕੇ ਤੇ ਮਿਲ ਗਈ ਉਹ ਚਾੜੀ ਜਾਈਦਾ। ਜਦੋਂ ਦਾ ਲੇਡੀਜ਼ ਦਾ ਕਿਰਾਇਆ ਮਾਫ ਹੋਇਆ ਆ, ਇਹ ਬਹੁਤ ਬੁਰੀ ਬਾਤ ਆ। ਇਹ ਬਹੁਤ ਗੱਲ ਆ। ਬਹੁਤ ਜ਼ਿਆਦਾ। ਇਹ ਕਰਨਾ ਸੀ ਤਾਂ ਕੈਪਟਨ ਨੂੰ ਪਤਾ ਸੀ ਮੈਂ ਨਿਕਲ ਜਾਣਾ। ਹਾਂ, ਉਹਨੂੰ ਪਤਾ ਸੀ ਇਹ ਗੱਲ ਦਾ। ਉਹਨੇ ਸਿਆਪਾ ਇਹ ਪਤਾ, ਜੇ ਕਰਦੇ ਤਾਂ ਸਟੂਡੈਂਟਾਂ ਦਾ ਕਰਦੇ। ਜਿਹੜਾ ਕਰਨ ਵਾਲਾ ਕੰਮ ਸੀ ਸਟੂਡੈਂਟ ਦਾ ਫਰਜ਼ ਬਣਦਾ ਸੀ, ਨਾ ਕਿ ਲੇਡੀਜ਼। ਹੁਣ ਸਾਡੇ ਇੱਥੇ ਲੁਧਿਆਣੇ ਦੀਆਂ ਲੇਡੀਜ਼ ਆ ਜਿਹੜੀਆਂ ਅੰਮ੍ਰਿਤਸਰ ਜਾ ਕੇ ਸੰਗਰਾਂਦ ਮਨਾਉਣ ਜਾਂਦੀਆਂ ਨੇ, ਅੰਮ੍ਰਿਤਸਰ ਸਾਹਿਬ ਸੌਰੀ, ਤੇ ਜਿਹੜੀਆਂ ਸਾਡੇ ਇੱਥੇ ਗੁਰਦੁਆਰਾ ਸਾਹਿਬ ਨਹੀਂ ਜਾਂਦੀਆਂ ਮਹੱਲੇ 'ਚ, ਤੇ ਹੁਣ ਫ੍ਰੀ ਕਿਰਾਇਆ ਕਰਕੇ ਕਹਿੰਦੀ ਉੱਥੇ ਹੀ ਦੇਖਦੇ ਅੰਮ੍ਰਿਤਸਰ ਸਾਹਿਬ ਹੀ। ਲੇਡੀਜ਼ ਦੀ ਮੌਜ ਕਰਤੇ। ਮੈਂ ਕਿਹਾ ਜੀ ਲੇਡੀਜ਼ ਪਹਿਲਾਂ ਨਹੀਂ ਮਾਨ ਸੀ, ਹੁਣ ਤਾਂ ਮਤਲਬ ਆਪਣੇ ਤੋਂ ਅੱਗੇ ਤੇ ਅੱਗੇ ਜ਼ਿਆਦਾ। ਦੇਖ ਲਓ ਵੀ ਪੰਜਾਬ ਗੌਰਮੈਂਟ ਆਪਣੇ ਜਿਹੜੇ ਬੰਦੇ ਨੇ ਇੱਥੇ ਦੇ ਉਹ ਕਲਪ ਰਹੇ ਨੇ ਇਸ ਗੱਲ ਤੋਂ। ਕੁਛ ਤਾਂ ਬਰਾਬਰੀ ਵਾਲੀ ਗੱਲ ਕਰੋ ਨਾ ਤੁਸੀਂ, ਹਨਾ? ਨਹੀਂ, ਮੈਂ ਤਾਂ ਕਹਿੰਦਾ ਵੀ ਸਟੂਡੈਂਟਾਂ ਦਾ ਫ੍ਰੀ ਹੁੰਦਾ,
ਜਾਂ 60-65 ਸਾਲ ਦੇ ਉੱਤੇ ਬਜ਼ੁਰਗਾਂ ਦਾ ਫ੍ਰੀ ਹੁੰਦਾ ਬੱਸ ਫੇਅਰ ਜੋ ਆਪਾਂ ਬੱਸ ਟਿਕਟ। ਲੋ ਵੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਹਾਂ ਬੱਸ ਸਟੈਂਡ ਦੀ ਮੇਨ ਐਂਟਰੈਂਸ ਤੇ, ਜਿੱਥੋਂ ਕਿ ਚੰਡੀਗੜ੍ਹ ਨੂੰ ਜਾਣ ਵਾਲੀਆਂ ਬੱਸਾਂ ਖੜਦੀਆਂ ਨੇ। ਪ੍ਰਾਈਵੇਟ ਉਹਦਾ ਹੁਣ ਘੱਟ ਹੀ ਦੇਖਦੀਆਂ ਨੇ, ਜ਼ਿਆਦਾਤਰ ਰੋਡਵੇਜ਼ ਹੀ ਦੇਖਦੀਆਂ ਨੇ, ਹਨਾ ਬਾਈ ਜੀ? ਕੀ ਕਹਿੰਦੇ ਹੋ? मैं तो ਇਹ ਕੁਝ ਨਹੀਂ ਕਹਿੰਦੇ ਯਾਰ, ਆਪਾਂ ਉਹਨਾਂ ਕੋਲ ਚੱਲਦੇ ਹਾਂ ਜਿਹੜਾ ਕੁਝ ਕਹਿੰਦੇ ਨੇ। ਠੀਕ ਆ ਬਾਈ ਜੀ? ਹੋਰ ਬਾਈ ਜੀ ਕੀ ਹਾਲ ਨੇ? ਅੱਛਾ 1 ਮਿੰਟ ਹੀ ਰਹਿ ਗਿਆ, ਕੋਈ ਨਹੀਂ। ਗੱਡੀ ਆਣੀ ਉਹਨੂੰ ਲਾ। ਠੀਕ ਹੈ ਬਾਈ ਜੀ ਦਾ 1 ਮਿੰਟ ਹੀ ਰਹਿ ਗਿਆ ਸੀ। ਚੰਡੀਗੜ੍ਹ ਜਾਣਾ ਬਾਈ? ਕੀ ਨਾਮ ਆ ਤੁਹਾਡਾ? ਹਰਪ੍ਰੀਤ। ਤੁਸੀਂ ਰੋਡਵੇਜ਼ 'ਚ ਨਹੀਂ ਜਾ ਰਹੇ? ਰੋਡਵੇਜ ਟਾਈਮ ਬਹੁਤ ਲਾ ਦਿੰਦੀ, ਗਰਮੀ ਆਉਂਦੀ ਉਹਦੇ 'ਚ। ਚਲੋ ਏਸੀ 'ਚ ਜਾ ਰਹੇ ਨੇ ਬਾਈ ਜੀ, ਇਹ ਵੀ ਗੱਲ ਵਧੀਆ ਆ। ਲੇਡੀਜ਼ ਦਾ ਵਧੀਆ ਹਨਾ ਵੀ ਰੋਡਵੇਜ਼ ਦੇ ਵਿੱਚ ਫ੍ਰੀ ਹੈ। ਹਾਂ ਉਹਨਾਂ ਦਾ ਵਧੀਆ, ਬੰਦਿਆਂ ਲਈ ਵੀ ਕਰਨਾ ਚਾਹੀਦਾ ਫ੍ਰੀ ਯਾਰ। ਚਲੋ ਜੇ ਸੁਣ ਲੈ ਰੱਬ ਤਾਂ ਹੋ ਜਵੇ ਇਦਾਂ ਵੀ, ਹਨਾ? ਬੰਦਿਆਂ ਨੂੰ ਵੀ ਫ੍ਰੀ ਕਰਨਾ ਚਾਹੀਦਾ। ਹਾਫ ਟਿਕਟ ਕਰਨੀ ਚਾਹੀਦੀ ਬੰਦਿਆਂ ਦੀ ਵੀ। ਤੁਹਾਡੀ ਬੱਸ ਲੰਘ ਚੱਲੀ, ਆ ਜਾਓ ਬਾਈ ਅੱਗੇ ਗੱਲਾਂ ਬਾਤਾਂ ਕਰਦੇ। बड़े बड़े छोले पूरे समोसे कहाँ जा रहे हो? फरीजकोट जा रहे धान लगाने। धान लगाने? हाँ, जीरी लगाने। ठीक है। कैसा लग रहा है बस स्टैंड यहाँ पे? यहाँ बढ़िया लग रहा है, बहुत बढ़िया। अच्छा लग रहा है? अच्छा लग रहा है। चलो सही है, मिलते हैं फिर। थोड़ा नगर ली गलबात। अरे क्या गल करें, बस कुछ नहीं। बस स्टैंड का हाल कैसा है यहाँ? बस स्टैंड का बुरा हाल है, ना सफाई ना और कुछ। बाथरूम का तो ठीक होगा? हैं? बाथरूम को कभी ठीक कभी गलत है। 5 रुपए 10 रुपए लेते हैं जब जाके बाथरूम। हाँ, बाथरूम में पीने का पानी है। पीने का पानी भी नहीं? कुछ नहीं है पीने पानी, ठंडा रहा कुछ हो यहाँ पे। बस स्टैंड में सुविधा तो होनी चाहिए ठंडे पानी की, कुछ भी नहीं है भैया। बनती है गल और क्या? ते प्राइवेट बसा ज़्यादा सही है कि सरकारी? ये तो आप लोग ही बताओगे ना, आप तो उस पर करते हो। मैं दसा हम तो सरकारी को सही बताएंगे। आपने डिसीजन लेना चाहिए, सरकारी बड़ी आगे प्राइवेट है। आगे बंदे तुसी दसो सर, ये दसना नहीं चाहते हम, की करिए? हैं? आप ही बता दो, आप पूछ रहे हो ना, सरकारी अच्छी है प्राइवेट, ये बताओ आप। ਤੁਸੀਂ ਇਹ ਦੱਸੋ ਵੀ ਲੋਕੀ ਜ਼ਿਆਦਾ ਕਿੱਚ ਬੰਦੇ ਨੇ, ਪ੍ਰਾਈਵੇਟ 'ਚ ਕਿ ਸਰਕਾਰੀ 'ਚ? देखो आगे वाले भविष्य के लिए तो सरकारी चाहिए। ठीक है। आगे वाले भविष्य के लिए तो सरकारी चाहिए। बच्चे कहाँ जाएंगे आगे? अगर नौकरी खत्म होगी तो कहाँ जाएंगे? ये बंद होगी। प्राइवेट वाला क्या करते? कुछ भी नहीं, दूसरे का दिन है भाई ये धंधा तो। ਹੋਰ ਬਾਈ ਜੀ ਕੀ ਹਾਲ ਨੇ? ਵਧੀਆ ਜੀ ਵਧੀਆ। ਮੁੱਛਾਂ ਸੋਹਣੀਆਂ ਤੁਹਾਡੀਆਂ। ਕੀ ਨਾਮ ਬਾਈ ਜੀ ਆਪਣਾ? ਲਖਵਿੰਦਰ ਸਿੰਘ, ਤੁਸੀਂ ਇੱਥੇ ਬਾਈ ਜੀ ਡਰਾਈਵਰ। ਓਕੇ ਸਰਕਾਰੀ ਦੇ ਕਿ ਪ੍ਰਾਈਵੇਟ ਦੇ? ਸਰਕਾਰੀ ਦੇ। ਕੀ ਲੱਗਦਾ ਵੀ ਜਿੱਦਾਂ ਸਰਕਾਰ ਨੇ ਵਧੀਆ ਕੰਮ ਕੀਤਾ ਸੀ ਲੇਡੀਜ਼ ਵਾਲਾ ਕਿਰਾਇਆ ਮਾਫ ਕਰਕੇ? ਵਧੀਆ ਕਿੱਥੇ ਆ, ਤੁਹਾਨੂੰ ਦਿਖਦਾ ਹੀ ਹੋਣਾ ਕਿਵੇਂ ਫਿਰਦੀਆਂ। ਪ੍ਰਾਈਵੇਟ ਵਾਲੇ ਤਾਂ ਘਟ ਗਈ ਇਹਨਾਂ ਦੀ, ਔਰਤਾਂ ਦੀ। ਅੱਛਾ ਕੋਈ ਮਤਲਬ ਫਿਰਦੀਆਂ, ਆਧਾਰ ਕਾਰਡ ਚੱਕਿਆ, ਚਲੋ ਜੀ ਵਿਹਲੀਆਂ, ਕਿਰਾਇਆ ਲੱਗਣਾ ਨਹੀਂ, ਜਿੱਧਰ ਮਰਜ਼ੀ ਘੁੰਮ ਆਈਏ ਰਿਸ਼ਤੇਦਾਰੀ 'ਚ। ਤੇ ਕੀ ਲੱਗਦਾ ਵੀ ਹੁਣ ਜ਼ਿਆਦਾ ਕੰਮ ਸਰਕਾਰੀ ਵੱਲ ਆ ਕਿ ਪ੍ਰਾਈਵੇਟ ਵੱਲ? ਸਾਰਾ ਕੁਝ ਸੇਮ ਹੀ ਆ। ਬੁੜੀਆਂ ਸਰਕਾਰੀ 'ਚ ਬੈਠੀਆਂ ਰਹਿੰਦੀਆਂ, ਬੰਦੇ ਪ੍ਰਾਈਵੇਟ 'ਚ ਬੈਠੇ ਰਹਿੰਦੇ ਆ। ਤੇ ਬੱਸ ਸਟੈਂਡ ਦਾ ਕੀ ਹਾਲ ਹੈ ਜੀ? ਕੀ ਹਾਲਾਤ ਨੇ ਇਸ ਟਾਈਮ? ਹਾਲਾਤ ਠੀਕ ਠਾਕ ਹੀ ਆ, ਕੋਈ ਜ਼ਿਆਦਾ ਵਧੀਆ ਵੀ ਨਹੀਂ ਹੈਗੇ ਨਾ ਜ਼ਿਆਦਾ ਮਾੜੇ ਹੀ ਨੇ, ਠੀਕ ਠਾਕ ਹੀ ਆ ਵੀ। ਜਾਂ ਤੁਸੀਂ ਸੁਣਿਆ ਵੀ ਪਟਿਆਲੇ ਦਾ ਬੱਸ ਸਟੈਂਡ ਜਿਹੜਾ ਪੂਰਾ ਉਹਦਾ ਮਾਹੌਲ ਹੀ ਬਦਲ ਗਿਆ, ਹਾਈ-ਫਾਈ ਹੋ ਗਿਆ ਪੂਰਾ? ਉਹ ਸੁਣਿਆ ਦੇਖਿਆ ਵੀ ਆ, ਵਧੀਆ, ਉਹ ਬਹੁਤ ਵਧੀਆ ਹਾਈ-ਫਾਈ ਆ। ਤੇ ਫਿਰ ਲੁਧਿਆਣਾ ਤਾਂ ਮੇਨ ਸ਼ਹਿਰ ਆ ਪੰਜਾਬ ਦਾ। ਹਾਂ ਇੱਥੇ ਵੀ ਚਾਹੀਦਾ ਹੈ, ਜੇ ਕਹੀਏ ਤਾਂ ਇੰਨਾ ਮਾੜਾ ਵੀ ਨਹੀਂ ਹੈਗਾ, ਵਧੀਆ ਹੈਗਾ ਨਾ, ਜ਼ਿਆਦਾ ਵਧੀਆ ਵੀ ਨਹੀਂ ਹੈ, ਜ਼ਿਆਦਾ ਹੀ ਹਾਈ-ਫਾਈ ਆ ਪਟਿਆਲੇ ਜਿੰਨਾ। ਠੀਕ ਆ, ਨਾਰਮਲ ਜਿਹਾ ਵਧੀਆ, ਵੈਸੇ ਖੁੱਲ੍ਹਾ ਡੁੱਲਾ, ਕੋਈ ਦਿੱਕਤ ਨਹੀਂ। ਤੇ ਸਰਕਾਰੀ ਤੇ ਪ੍ਰਾਈਵੇਟ ਦੇ ਕਿਰਾਏ ਦਾ ਵੀ ਫਰਕ ਆ ਥੋੜਾ ਬਹੁਤਾ? ਨਾ ਨਾ, ਕਿਰਾਇਆ ਸੇਮ ਹੀ ਕਿਰਾਇਆ। ਵੀ ਪ੍ਰਾਈਵੇਟ ਵਾਲੇ ਘੱਟ ਕਰਦੇ ਹੋਣ? ਹਾਂ ਉਹ ਉਹਨਾਂ ਦਾ ਆਪਦਾ ਹੈਗਾ। ਜਦੋਂ ਉਹਨਾਂ ਕੋਲ ਮੰਨ ਲਓ ਕਿ ਉਹਨਾਂ ਦੀ ਗੱਡੀ ਖਾਲੀ ਰਹਿ ਜਾਂਦੀ ਆ, ਜਿਵੇਂ 2 ਲੇਡੀਜ਼ ਨੇ ਨਾਲ ਇੱਕ ਜੈਂਟਸ ਹੈ, ਉਹ ਲੈ ਜਾਂਦੇ ਨੇ, ਉਹ ਇੱਕ ਲੇਡੀਜ਼ ਦਾ ਕਿਰਾਇਆ ਮਾਫ ਕਰ ਦਿੰਦੇ ਨੇ, ਦੋਨਾਂ ਦਾ ਘੱਟ 'ਚ ਲੈ ਜਾਂਦੇ ਨੇ, ਕਿਉਂਕਿ ਉਹਨਾਂ ਨੇ ਤਾਂ ਜਾਣਾ ਹੀ ਆ ਲੈ ਕੇ। ਗੌਰਮੈਂਟ ਦੀਆਂ ਗੱਡੀਆਂ ਨੇ, ਉਹਨਾਂ ਨੇ ਆਪਣੇ ਟਾਈਮ 'ਤੇ ਜਾਣਾ, ਸਰਕਾਰੀ ਨੇ ਭਰੀ ਜਾਵੇ ਜਾਂ ਖਾਲੀ ਜਾਵੇ। ਤੇ ਉੱਦਾਂ ਵੈਸੇ ਤਕਰੀਬਨ ਪ੍ਰਾਈਵੇਟ ਬੱਸਾਂ ਕਿੰਨੀਆਂ ਕੁ ਲੱਗਦੀਆਂ ਹੋਣੀਆਂ? ਲੱਗੀ ਜਾਂਦੀ ਆ, ਹਰ 2-3 ਮਿੰਟ ਬਾਅਦ ਜਾ ਰਹੀਆਂ, ਜਿੱਦਾਂ ਜਾ ਰਹੀਆਂ, ਕੋਈ ਅੰਬਾਲੇ ਨੂੰ ਜਾ ਰਹੀ ਆ, ਕੋਈ ਪਟਿਆਲੇ ਨੂੰ, ਜਲੰਧਰ ਨੂੰ, ਜ਼ਿਆਦਾ ਪ੍ਰਾਈਵੇਟ ਹੋਈ ਹੈਗੇ ਟਾਈਮ। ਠੀਕ ਹੈ ਬਾਈ, ਓਕੇ ਜੀ। ਬੱਸ ਸਟੈਂਡ ਦੇ ਕੀ ਹਾਲਾਤ ਨੇ ਇਹੀ ਦੱਸ ਦਿਓ। ਮਾੜੇ ਆ ਜੀ ਇੱਥੇ। ਹਾਂਜੀ, ਮਾੜੇ ਹੀ ਨੇ ਹਾਲਾਤ, ਆਧਾਰ ਕਾਰਡ ਨੇ ਮਾੜੇ ਕਰੇ ਪਏ ਨੇ। ਅੱਛਾ ਜੀ, ਮਤਲਬ ਕੀ ਕਹਿੰਦੇ ਹੋ ਵੀ ਪ੍ਰਾਈਵੇਟ ਵੱਲ ਹੁਣ ਕੰਮ ਘਟ ਗਿਆ ਜਦ ਦੇ ਆਧਾਰ ਕਾਰਡ ਵਾਲੇ ਕੰਮ? ਮੈਂ ਕਹਿੰਦਾ ਖਤਮ ਕਰਤਾ ਜੀ, ਜ਼ੀਰੋ ਹੋਏ ਪਏ ਆ ਜਮੇ, ਕੁਛ ਹੈ ਹੀ ਨਹੀਂਗਾ ਹੁਣ। ਮਤਲਬ ਸਰਕਾਰੀ ਵਾਲੇ ਕਹਿ ਰਹੇ ਸੀ ਵੀ ਬਰਾਬਰ ਹੀ ਆ। ਬਰਾਬਰ ਕਿਉਂ ਹੈ ਜੀ? ਇਹਨਾਂ ਦੀਆਂ ਹੁਣ ਤਾਂ ਭਰ ਅਸੀਂ ਤਾਂ ਖਾਲੀ ਆ ਜਮੇ ਜ਼ੀਰੋ।
ਕੁਝ ਵੀ ਨਹੀਂ ਵੱਟਦੀਆਂ ਸਾਡੀਆਂ ਗੱਡੀਆਂ ਤਾਂ। ਤੇ ਬੱਸ ਸਟੈਂਡ ਦੇ ਕੀ ਹਾਲਾਤ ਆ ਜਦੋਂ ਦੀ ਸਰਕਾਰ ਚੇਂਜ ਹੋਈ ਹੈ? ਬਸ ਹਾਲਾਤ ਤਾਂ ਤੁਹਾਡੇ ਦੇਖ ਹੀ ਰਹੇ ਹੋ ਜੀ ਹੁਣ ਕੀ ਹੈ। ਪਹਿਲਾਂ ਵਾਲੀ ਨਹੀਂ, ਕੁਝ ਨਹੀਂ ਬਦਲਿਆ, ਉਹੀ ਆ ਪਹਿਲਾਂ। ਹੁਣ ਜਿੱਦਾਂ ਹੁਣ ਪਟਿਆਲੇ ਦਾ ਵੀ ਬੱਸ ਸਟੈਂਡ ਸੁਧਰ ਗਿਆ ਆ, ਉੱਥੇ ਵੀ ਤਬਦੀਲੀਆਂ ਆ ਗਈਆਂ। ਉਰੇ ਉਹੀ ਆ, ਪੰਜਾਬ ਦਾ ਮੇਨ ਸ਼ਹਿਰ ਆ ਕਹਿੰਦੇ। ਉਹੀ ਆ ਜੋ ਪਹਿਲਾਂ ਸੀ ਉਹੀ ਆ ਵੀਰੇ, ਹੁਣ ਵੀ ਕੋਈ ਚੇਂਜ ਨਹੀਂ ਆਇਆ ਉਰੇ। ਇੱਥੇ ਚੇਂਜ ਕੋਈ ਨਹੀਂ ਹੈਗੀ। ਪਹਿਲਾਂ ਸੀ ਜਿਵੇਂ ਪਹਿਲਾਂ ਚੱਲਦਾ ਸੀ ਕੰਮ ਉਦਾਂ ਹੀ ਹੋਣਾ। ਆਧਾਰ ਕਾਰਡ ਨੇ ਜ਼ਰੂਰ ਮਾਰ ਪਾਈ ਆ। ਬੱਸਾਂ ਦਾ ਜੇ ਤੁਸੀਂ ਪੁੱਛੋ ਤਾਂ ਆਧਾਰ ਕਾਰਡ ਕਰਕੇ ਸਵਾਰੀ ਪ੍ਰਾਈਵੇਟ ਨੂੰ ਘੱਟ ਆ, ਜਾਂ ਰੋਡਵੇਜ਼ ਤੇ ਤੁਸੀਂ ਦੇਖ ਲਓ, ਇੱਥੇ ਤੁਹਾਡੇ ਸਾਹਮਣੇ ਹੀ ਲੱਗ ਜੂ ਕੀ ਹਾਲਤ ਨੇ। ਬੱਸ ਸਟੈਂਡ ਦਾ ਪੁਰਾਣਾ ਹੀ ਸਿਸਟਮ ਆ, ਉਹੀ, ਹੋਰ ਕੁਝ ਨਹੀਂ ਹੈਗਾ, ਕੋਈ ਚੇਂਜ ਨਹੀਂ ਹੋਇਆ। ਚੇਂਜਿੰਗ ਦਾ ਵੀਰੇ ਕੀ ਉਹਦੇ ਸਵਾਰੀਆਂ ਦੇ ਪਾਣੀ ਵੀ ਨਹੀਂ, ਠੰਡਾ ਪਾਣੀ ਵੀ ਇਹ ਕਹੀਏ ਨਾ ਵੀ ਆਪਾਂ ਪਾਣੀ ਵੀ ਪੀਣ ਨੂੰ ਠੰਡਾ ਪਾਣੀ ਨਹੀਂ ਹੈ ਉਰੇ। ਇੱਕ ਦੋ ਵਾਟਰ ਕੂਲਰ ਤਾਂ ਲੱਗਣੇ ਚਾਹੀਦੇ, ਕਮ ਸੇ ਕਮ ਪਾਣੀ ਤਾਂ ਪੀਣ ਨੂੰ ਹੋਵੇ। ਵੀ ਆਹੀ ਹਾਲ ਆਵੇ, ਇੱਥੇ ਤੱਕ ਵੀ ਪਾਣੀ ਦੀ ਸਹੂਲਤ ਵੀ ਨਹੀਂ ਹੈ। ਪਹਿਲਾਂ ਵਾਲੀ ਹੁਣ ਨੇ ਬੱਸ ਸਟੈਂਡ ਲੁਧਿਆਣੇ ਕੋਈ ਨਹੀਂ ਫਰਕ ਪਿਆ, ਨਾ ਨਵਾਂ ਨਾ ਪੁਰਾਣਾ। ਆਧਾਰ ਕਾਰਡ ਦੀ ਜ਼ਰੂਰ ਸਾਨੂੰ ਉਹ ਬਹੁਤ ਚੇਂਜਿੰਗ ਆਈ ਹੋਈ ਆ। ਹੋਰ ਬਜ਼ੁਰਗੋ ਕੀ ਹਾਲ ਨੇ ਤੁਹਾਡੇ? ਹਾਲ ਚਾਲ ਠੀਕ ਨੇ ਜੀ। ਤੁਸੀਂ ਕਿੱਧਰ ਨੂੰ ਚੱਲੇ? ਮੈਂ ਚੱਲਿਆ ਸੁਧਾਰ ਨੂੰ। ਇਸ ਤਰ੍ਹਾਂ ਹੈਗਾ ਕਿ ਆਧਾਰ ਕਾਰਡ 'ਚ ਬੀਬੀਆਂ ਦੇ ਨਾਲ 2 ਬੰਦੇ ਹੈਗੇ ਆ, ਉਹ ਵੀ ਫਿਰ ਰੋਡਵੇਜ਼ ਪ੍ਰੈਫਰ ਕਰਦੇ ਆ, ਸਰਕਾਰੀ ਬੱਸ ਜਾਣਾ ਪਸੰਦ ਕਰਦੇ ਆ ਉਹ। ਇਸ ਕਰਕੇ ਜੇ ਆਧਾਰ ਕਾਰਡ ਬੰਦ ਨਾ ਹੋਇਆ, ਉਹ ਸਮਾਂ ਦੂਰ ਨਹੀਂ ਹੈ ਜਿਹਦੇ ਪ੍ਰਾਈਵੇਟ ਇੰਡਸਟਰੀ ਡੁੱਬੂਗੇ, ਸਰਕਾਰੀ ਅਦਾਰਾ ਵੀ ਡੁੱਬ ਜੂਗਾ। ਕਿਉਂਕਿ ਇੰਨਾ ਜਿਹੜਾ ਖਰਚਾ ਹੈ ਉਹ ਸਰਕਾਰ ਨੂੰ ਪੁੱਲ ਆਨ ਕਰਨਾ ਮੁਸ਼ਕਲ ਹੋ ਜਾਣਾ ਹੈ। ਇਸ ਕਰਕੇ ਕੀ ਹੈ ਕਿ ਸਰਕਾਰ ਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ, ਆਧਾਰ ਕਾਰਡ ਨੂੰ ਬੰਦ ਕਰਨ, ਜਿਹੜੇ 60 ਸਾਲ ਤੋਂ ਉੱਤੇ ਜਾਂ ਕੋਈ ਹੋਰ ਸਕੀਮ ਨਾਲ ਬੰਦ ਕਰ ਦੇਣ, ਤਾਂ ਕਿ ਲੋਕਾਂ ਨੂੰ ਪੈਂਚ ਵੀ ਨਾ ਹੋਵੇ। ਜਿਹੜੀਆਂ ਬੀਬੀਆਂ ਨੌਕਰੀ ਕਰਦੀਆਂ ਨੇ ਸਭ ਰੋਡਵੇਜ਼ 'ਚ ਹੀ ਸਫ਼ਰ ਕਰਦੀਆਂ ਨੇ, ਉਹਨਾਂ ਨੇ ਰੋਜ਼ ਸਫ਼ਰ ਕਰਨਾ ਹੈ। ਈਵਨ ਦੋ ਕਿ ਜਦੋਂ ਦਾ ਫ੍ਰੀ ਹੋਇਆ ਹੈ, ਲੋਕਾਂ ਦੇ ਘਰ ਲੜਾਈ ਪੈਣ ਲੱਗ ਗਈ, ਕਿਉਂਕਿ ਮਾੜੀ ਮਾੜੀ ਗੱਲ ਹੁੰਦੀ ਹੈ, ਰੁੱਸ ਕੇ ਚਲੇ ਜਾਂਦੀਆਂ, ਕਿਹੜਾ ਕੋਈ ਚੱਕਣਾ ਹੈਗਾ, ਜਿਹੜੇ ਬੈਗ ਜਿਹੜੇ ਪਾਏ ਚਲੇ ਗਏ, ਆਧਾਰ ਕਾਰਡ ਫੜਿਆ। ਜੇਕਰ ਇਹ ਆਧਾਰ ਕਾਰਡ ਬੰਦ ਹੋ ਜਾਵੇ ਤਾਂ ਲੋਕਾਂ ਦੀ ਲੜਾਈ ਵੀ ਘਰੇ ਘੱਟ ਜਾਊਗੀ, ਲੋਕਾਂ ਦੇ ਮੂਵਮੈਂਟ ਘੱਟ ਜਾਊਗੀ, ਜਿਹੜੇ ਜੈਨੂਅਨ ਬੰਦੇ ਸਫ਼ਰ ਕਰਨਗੇ। ਹੁਣ ਅਨਵਾਂਟਡ ਬੀਬੀਆਂ ਤੁਸੀਂ ਸੰਡੇ ਨੂੰ ਕੱਲ੍ਹ ਨੂੰ ਦੇਖੋ, ਪਟਿਆਲੇ ਨੂੰ ਕੀ, ਅੰਮ੍ਰਿਤਸਰ ਨੂੰ ਕੀ, ਸਰਹੰਦ ਨੂੰ ਕੀ, ਗੱਡੀ ਬਾਅਦ ਚਲਾਦੀ ਹੈ, ਪਹਿਲਾਂ ਫੁੱਲ ਹੋ ਜਾਂਦੀ ਹੈ। ਕਾਰਨ ਕੀ ਹੈ ਕਿ ਆਧਾਰ ਕਾਰਡ। ਜੇ ਆਧਾਰ ਕਾਰਡ ਬਾਰੇ ਗੌਰਮੈਂਟ ਨੇ ਨਾ ਸੋਚਿਆ, ਉਹ ਦਿਨ ਦੂਰ ਨਹੀਂ ਹੈਗੇ ਜਿੱਦਾਂ ਇਹ ਟਰਾਂਸਪੋਰਟ ਇੰਡਸਟਰੀ ਪੂਰੀ ਦੀ ਪੂਰੀ ਤਬਾਹ ਹੋ ਜੂਗੀ। ਮੇਰਾ ਇਹ ਕਹਿਣਾ ਹੈ ਕਿ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ, ਜਲਦੀ ਤੋਂ ਜਲਦੀ ਆਧਾਰ ਕਾਰਡ ਬੰਦ ਕਰੇ, ਤਾਂ ਕਿ ਘਰਾਂ ਦੇ ਵਿੱਚ ਵੀ ਸੁਧਾਰ ਹੋ ਜਾਵੇ ਤੇ ਬੱਸਾਂ ਦਾ ਵੀ ਸੁਧਾਰ ਹੋ ਜਾਵੇ। ਇਹਨਾਂ ਕਹਿੰਦਾ ਹੋਇਆ ਖਾਵਾਂ ਦਾ ਜਾਂਚ ਕਰੇ। ਸੋ ਕਿੱਦਾਂ ਲੱਗਾ ਤੁਹਾਨੂੰ ਲੁਧਿਆਣੇ ਬੱਸ ਸਟੈਂਡ ਦਾ ਹਾਲ? ਇਹ ਕਮੈਂਟ ਜ਼ਰੂਰ ਕਰਿਓ। ਤੇ ਕੀ ਵਿਚਾਰ ਨੇ ਤੁਹਾਡੇ, ਪ੍ਰਾਈਵੇਟ ਵੱਲੋਂ ਜਾਂ ਰੋਡਵੇਜ਼ ਵੱਲੋਂ, ਜਾਂ ਲੋਕਾਂ ਨਾਲ ਸਹਿਮਤ ਹੋ? ਜੋ ਵੀ ਤੁਹਾਡੇ ਵਿਚਾਰ ਨੇ ਤੁਸੀਂ ਕਮੈਂਟ ਕਰ ਸਕਦੇ ਹੋ। ਆਪਾਂ ਅਗਲਾ ਭਾਗ ਦਿਖਾਵਾਂਗੇ ਤੁਹਾਨੂੰ ਥੋੜੇ ਕੀ ਟਾਈਮ ਦੇ ਵਿੱਚ। ਅਗਰ ਤੁਹਾਨੂੰ ਸਾਡੀ ਇਹ ਪੇਸ਼ਕਾਰੀ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ, ਤੇ ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ ਟੀਵੀ ਨਾਲ। ਜੇ ਹੁਣ 52 ਸੀਟਰ ਗੱਡੀ ਆ, 90 ਸਵਾਰੀਆਂ, 110 115 ਸਵਾਰੀਆਂ ਆ, ਫਿਰ ਮੁੜ ਕੇ ਗੱਡੀ ਵੱਧ ਘੱਟ ਝੋਲ ਮਾਰਦੀ, ਘੁੰਮ ਜਾਂਦੀ ਆ। ਫੇਰ ਕਹਿੰਦੇ ਡਰਾਈਵਰ ਨੇ ਨਸ਼ਾ ਕੀਤਾ, ਡਰਾਈਵਰ ਨੇ ਉਹ ਕੀਤਾ। ਡਰਾਈਵਰ ਆਪਣੀ ਜਦ ਇਹ ਦੇ ਇੰਨੇ ਭਾਰ ਆ, ਜਿੱਦਣ ਉਹ ਦੇਖਦੀਆਂ ਭੇਡਾਂ ਬਣ ਕੇ ਆਧਾਰ ਕਾਰਡ 'ਤੇ ਚੱਲੀ ਜਾਂਦੀਆਂ। ਆਧਾਰ ਕਾਰਡ ਪਾਗਲ ਕੀਤਾ ਪਿਆ, ਕੁਛ ਇਹਨਾਂ ਨੇ ਆਪਣੇ ਬੰਦੇ ਪਾਗਲ ਕੀਤੇ ਆ।